ਅੱਛਾ ਹਿਸਾਬ ਲਾ ਵੀ ਆ ਵੱਡੇ ਭਰਾ ਨੂੰ ਜਿਹੜਾ ਜ਼ਿੰਦਗੀ 'ਚ ਜੋਤ ਫਿਰਦਾ ਹਨਾ ਵੀ ਉਹ ਸਾਰਿਆਂ ਨਾਲ ਪਹਿਲੇ ਜਵਾਨ ਹੋ ਜਾਂਦਾ ਤੇ ਉਹਦਾ ਰਿਸ਼ਤਾ ਦੇਖਦੇ ਆ, ਰਿਸ਼ਤਾ ਨਹੀਂ ਲੱਭਦਾ, ਆਖੇ ਮਕਾਨ ਨਹੀਂ ਸਿੱਧੇ ਹੈਗੇ ਤੇ ਉਹ ਵਿਚਾਰਾ ਮਕਾਨ ਸਿੱਧੇ ਕਰਨ ਲੱਗ ਪੈਂਦਾ ਜਦ ਨੂੰ 40 ਕੁ ਸਾਲ ਉਮਰ ਹੋ ਜਾਂਦੀ। ਉਦੋਂ ਜਾ ਕੇ ਉਹਦਾ ਵਿਆਹ ਕਰਦੇ ਆ ਤੇ ਜਦ ਨੂੰ ਛੋਟੇ ਜਵਾਨ ਹੋ ਜਾਂਦੇ ਫਿਰ ਉਹ ਛੋਟਿਆਂ ਦੇ ਵਿਆਹ ਦਾ ਸੋਚਣ ਲੱਗ ਪੈਂਦਾ ਤੇ ਉਹ ਬੁੱਢੀ ਉਹਨੂੰ ਕਹਿੰਦੀ ਵੀ ਇਹ ਕੀ ਤੂੰ ਕਰਦਾ ਪਿਆ। ਉਹ ਬੁੱਢੀ ਦੀ ਵੀ ਨਹੀਂ ਉਦੋਂ ਮੰਨਦਾ ਵੀ ਛੋਟੇ ਭਰਾ ਵਾ ਮੇਰੇ ਤੇ ਉਹ ਛੋਟਿਆਂ ਦਾ ਵਿਆਹ ਹੁੰਦਾ, ਆਪਣੀਆਂ ਛੰਮਾਂ ਛੱਲੋਂ ਲੈ ਕੇ ਤੇ ਸਾਈਡ ਤੇ ਹੋ ਜਾਂਦੇ ਆ ਤੇ ਜਦ ਨੂੰ ਵੱਡੇ ਭਰਾ ਦਾ ਉਦਾਂ ਹੀ ਬਾਜਾ ਵੱਜ ਜਾਂਦਾ। ਉਹ ਫਿਰ ਰਹਿ ਜਾਂਦਾ ਵਿਚਾਰਾ ਬੁੱਢੀ ਦੀਆਂ ਝਿੜਕਾਂ ਜੋਗਾ। ਉਹ ਬੁੱਢੀ ਹਰ ਟਾਈਮ ਉਹਨੂੰ ਫਿਰ ਝਿੜਕਾਂ ਮਾਰੀ ਰੱਖਦੀ ਹੈ। ਜਿੱਦਾਂ ਕੋਈ ਬੰਦਾ ਸੀਗਾ ਤੇ ਅੱਧਾ ਹੀ ਬੁੱਢੀ ਤੋਂ ਆਪਣੀ ਤੋਂ ਅੱਕਿਆ ਤੇ ਦੁਪਹਿਰ ਨੂੰ ਨਿਕਲਿਆ ਜਾ ਕੇ ਕਿਤੇ ਨਾ ਪੁਰਾਣੇ ਬੋਰ ਥੱਲੇ ਲੰਮਾ ਪੈ ਗਿਆ। ਉੱਥੇ ਜਿੰਨ ਆ ਗਿਆ। ਜਿੰਨ ਆ ਕਹਿੰਦਾ ਵੀ ਤੇਰਾ ਮੈਂ ਨਾ ਇੱਕ ਕੰਮ ਕੋਈ ਕਰ ਸਕਦਾ ਦੱਸ। ਉਹ ਬੜਾ ਖੁਸ਼ ਹੋਇਆ, ਕਹਿੰਦਾ ਵੀ ਜਿੰਨਾ ਕੋਈ ਵੱਡਾ ਹੀ ਕੰਮ ਕਹਿੰਦਾ ਵੀ ਮੇਰੇ ਘਰ ਤੋਂ ਹੁਣ ਯਾਰ ਅਮਰੀਕਾ ਤੱਕ ਕਿਤੇ ਸੜਕ ਬਣਾ ਦੇਵੇ ਨਾ ਤੇ ਕਿਆ ਬਾਤਾਂ। ਕਹਿੰਦਾ ਨਾਨਾ ਬਾਬਾ ਨਹੀਂ ਮੇਰਾ ਜੋ ਹੁਣ ਸਿਰ ਖਾਂਦੇ ਹੋ ਨਸੀਬੋ ਦੇ ਗਾਣੇ ਬੈਨ ਹੋ ਗਏ, ਹਕੂਮਤ ਬੈਨ ਕਰ ਦਿੱਤੇ, ਮੇਰਾ ਕਸੂਰ ਹੈ? ਉਹ ਮੈਂ ਤੁਹਾਨੂੰ ਪਿਛਲੇ 8 ਮਹੀਨੇ ਤੋਂ ਖੱਪਣ ਲੱਗਾ ਵੀ ਕਦਰ ਕਰ ਲਓ, ਇਹਦੀ ਕਦਰ ਕਰ ਲਓ ਤੇ ਕੁਝ ਆਪ ਵੀ ਸਿੱਖ ਲਓ। ਹਰ ਗੱਲ ਮੈਂ ਤਾਂ ਤੁਹਾਨੂੰ ਨਹੀਂ ਸਮਝਾਉਣੀ। ਉਹ ਕੱਲੀ ਮਨਾਇਲ ਮਲਿਕ ਵਿਚਾਰੀ ਕਿੱਥੇ ਆਪਣੇ ਉਸ ਤਾਂ ਹਰ ਰੰਗ 'ਚ ਇਤਜਾਜ ਰਿਕਾਰਡ ਕਰਾਇਆ ਨਹੀਂ, ਲੇਕਿਨ ਉਹਦਾ ਕੀ ਅੰਜਾਮ ਹੋਇਆ? ਤੁਸੀਂ ਲੋਕ ਸੁੱਤੇ ਰਹੋ ਭਾਈਜਾਨ, ਭੰਗ ਪੀ ਕੇ ਸੁੱਤੇ ਰਹੋ। ਮੈਂ ਤੁਹਾਨੂੰ ਖਬਰਦਾਰ ਕੀਤਾ ਹੀ, ਮੈਂ ਤੁਹਾਨੂੰ ਦੱਸਿਆ ਹੀ ਕਿ ਡਾਕਟਰ ਅਬਦੁਲ ਕਦੀਰ ਖਾਨ ਨਾਲ ਕੀ ਹੋਇਆ। ਨਸੀਬੋ ਦੀ ਆਵਾਜ਼ ਨੂੰ ਹੀ ਖਾਮੋਸ਼ ਕਰਾ ਦਿੱਤਾ ਜਾਣਾ, ਇਹਦੇ ਕੁਲੀਆਤ ਤੇ ਪਾਬੰਦੀ ਲੱਗ ਜਾਣੀ। ਮੈਂ ਤੁਹਾਨੂੰ ਪਹਿਲੇ ਤਾਂ ਦੱਸਣ ਲੱਗਾ ਤੇ ਹੁਣ ਤੁਹਾਡੀ ਹਾਲ ਏ ਜਣੇ ਜੀ ਉਹਦੇ ਬੈਨ ਹੋ ਗਏ। ਮੈਂ ਤਾਂ ਹੈਰਾਨ ਆ ਯਾਰ ਇਹਨਾਂ ਲੋਕਾਂ ਤੋਂ ਜਿਨ੍ਹਾਂ ਇਹਨੂੰ ਬੈਨ ਕੀਤਾ। ਮੈਂ ਉਹ ਲਿਸਟ ਵੇਖੀਏ, ਚਲੋ ਬਾਕੀਆਂ ਨੂੰ ਛੱਡੋ, ਪਹਿਲਾ ਉਹਦੇ ਉੱਤੇ ਜਿਹੜਾ ਗਾਣਾ ਇਹਨਾਂ ਬੈਨ ਕੀਤਾ ਜਣੇ ਹੁਣ ਕਿੱਥੋਂ ਮੈਂ ਇਲਾਜ ਕਰਾਵਾਂ, ਅੱਧੀ ਰਾਤੀ ਪੇੜ ਉੱਠਦੀ। ਦੁਨੀਆ ਦਾ ਕੋਈ ਬੰਦਾ ਮੈਂ ਇਹਦੇ ਵਿੱਚ ਇਹ ਕੱਢ ਕੇ ਦੱਸੇ ਵੀ ਇਹਦੇ ਚ ਗਲਤ ਗੱਲ ਕਿਹੜੀ। ਉਹ ਯਾਰ ਦੁੱਖ ਸੁੱਖ ਇਨਸਾਨ ਦੇ ਨਾਲ ਹੀ, ਅਗਰ ਉਸ ਨੂੰ ਜੋ ਰਾਤ ਦੇ ਵਕਤ ਸਵੀਅਰ ਪੇਨ ਹੋਇਆ ਤੇ ਆਮ ਪੇਨ ਕਿਲਰਸ ਨਾਲ ਉਹਨੂੰ ਨਹੀਂ ਆਰਾਮ ਆਇਆ ਤੇ ਉਸ